ਵੋਟਾਂ ਪਾਉਣਗੇ ਉਹ ਰਾਮਜ਼ਾਦੇ ਆ। ਫਿਰ ਇਹਨਾਂ ਨੂੰ ਵਧਾਈ ਦੇਣੀ ਬਣਦੀ ਆ ਕਿ ਲਓ ਭਾਈ ਤੁਹਾਡੀ ਸੋਚ ਤੇ ਉਹ ਮਰੀਅਲ ਜੇ ਬੰਦੇ ਨੇ ਫੁੱਲ ਚੜਾ ਦਿੱਤੇ ਆ, ਤਾਂ ਹੁਣ ਵੰਡੋ ਲੱਡੂ, ਮਠਿਆਈ ਵੰਡਣੀ ਚਾਹੀਦੀ ਹੈ ਹੁਣ ਸ਼ਰੇਆਮ, ਕਿਉਂਕਿ ਤੁਸੀਂ ਤਾਂ ਇਹੀ ਚਾਹੁੰਦੇ ਸੀਗੇ ਨਾ ਕਿ ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ, ਸਾਲੋਂ ਕੋ ਗੋਲੀ ਮਾਰ ਦਿੱਤੀ ਆ ਉਹਨੇ। ਹੁਣ ਉਹਨੂੰ ਜਾਂ ਤੇ ਭਾਰਤੀ ਜਨਤਾ ਪਾਰਟੀ 'ਚ ਲਿਆ ਕੇ ਟਿਕਟ ਦੇ ਦਿਓ ਕਿਤੋਂ, ਜਿਵੇਂ ਅੱਗੇ ਸਾਧਵੀ ਪ੍ਰਗਿਆ ਨੂੰ ਦਿੱਤੀ ਆ, ਜਾਂ ਉਹਦੇ ਨਾਮ ਤੇ ਇੱਕ ਲਹਿਰ ਚਲਾਓ, ਜਿਵੇਂ ਅੱਗੇ ਉਹ ਤੁਸੀਂ ਸੁਣਿਆ ਸੀਗਾ ਨਾ ਰਾਜਸਥਾਨ ਦੇ ਵਿੱਚ ਇੱਕ ਬੰਦੇ ਨੇ ਇਸੇ ਤਰ੍ਹਾਂ ਹੀ ਵੈਸ਼ਿਆ ਨਾਲ ਕਤਲ ਕੀਤਾ ਸੀ ਇੱਕ ਮੁਸਲਮਾਨ ਬਿਰਧ ਦਾ, ਸ਼ੰਭੂ ਨੇ। ਤਾਂ ਸ਼ੰਭੂ ਦੇ ਪਿੱਛੇ ਫਿਰ ਇਹਨਾਂ ਨੇ ਇੱਕ ਚੰਦਾ ਇਕੱਠਾ ਕਰਨ ਦੀ ਲਹਿਰ ਚਲਾਈ ਸੀਗੀ। ਜਦੋਂ ਉਹਨੂੰ ਪੇਸ਼ ਕੀਤਾ ਜਾਂਦਾ ਸੀਗਾ ਤਾਂ ਕਈ ਵਾਰ ਇਹ ਅਦਾਲਤ ਦੇ ਕੰਪਲੈਕਸ ਤੇ ਵੀ ਜਾ ਚੜ੍ਹਦੇ ਸਨ। ਕਹਿਣ ਦਾ ਮਤਲਬ ਕਿ ਕਰੋ ਹੁਣ ਸਾਰਾ ਕੁਛ, ਉਹਨੇ ਤਾਂ ਕਰ ਦਿੱਤਾ ਪੂਰਾ, ਤੁਹਾਡਾ ਸੁਪਨਾ ਪੂਰਾ ਕਰ ਦਿੱਤਾ। ਤਾਂ ਖੈਰ ਜੋ ਇਹ ਹੋਇਆ ਇਹ ਸ਼ਰਮਨਾਕ ਆ, ਕਿਉਂਕਿ ਸ਼ਰਮਨਾਕ ਇਸ ਕਰਕੇ ਮੈਂ ਸ਼ਬਦ ਇਸਤੇਮਾਲ ਕਰਦਾ ਪਿਆ ਕਿਉਂਕਿ ਅੱਜ ਦੇ ਦਿਨ ਹੀ ਗੋਡਸੇ ਨੇ ਗਾਂਧੀ ਮਾਰਿਆ ਸੀਗਾ, ਅੱਜ ਦੇ ਦਿਨ ਹੀ। ਤਾਂ ਉਹ ਸਮਝਿਆ ਜਾਂਦਾ ਕਿ ਪਹਿਲਾ ਅੱਤਵਾਦੀ ਸੀ ਆਜ਼ਾਦ ਭਾਰਤ ਦਾ। ਤਾਂ ਇਸ ਬੰਦੇ ਨੇ ਅੱਜ ਲੋਕਤੰਤਰ ਨੂੰ ਗੋਲੀ ਮਾਰ ਦਿੱਤੀ ਆ। ਉਹਨੇ ਗਾਂਧੀ ਮਾਰਿਆ ਸੀ, ਇਹਨੇ ਲੋਕਤੰਤਰ ਹੀ ਮਾਰ ਕੱਟਿਆ। ਕਿਉਂਕਿ ਜਿਹੜੇ ਬੱਚੇ ਸਨ ਪ੍ਰੋਟੈਸਟ ਕਰ ਰਹੇ ਸਨ, ਦੇਖੋ ਉਹ ਜਾਮੀਆ ਮਿਲੀਆ 'ਚ ਪੜ੍ਹਦੇ ਹੋਣ, ਉਹ ਪੰਜਾਬ ਯੂਨੀਵਰਸਿਟੀ 'ਚ ਪੜ੍ਹਦੇ ਹੋਣ, ਬੱਚੇ ਹੀ ਆ, ਸੋਸਾਇਟੀ ਦੇ ਬੱਚੇ ਆ, ਉਹ ਕੱਲ ਦਾ ਭਵਿੱਖ ਨੇ। ਤਾਂ ਉੱਥੇ ਉਹ ਇੱਕ ਪ੍ਰੋਟੈਸਟ ਕਰ ਰਹੇ ਸਨ, ਉਹਨਾਂ ਨੇ ਰਾਜਘਾਟ ਤੱਕ ਜਾਣਾ ਸੀ, ਪੁਲਿਸ ਉਹਨਾਂ ਨੂੰ ਇਜਾਜ਼ਤ ਨਹੀਂ ਸੀ ਦੇ ਰਹੀ। ਉਹ ਅਜੇ ਤੁਰ ਹੀ ਰਹੇ ਸਨ ਪੁਲਿਸ ਵਾਲਿਆਂ ਵੱਲੋਂ, ਮਤਲਬ ਕਿ ਉਹ ਜਾ ਰਹੇ ਸੀ ਜਿੱਥੇ ਇਹਨਾਂ ਨੇ ਬੈਰੀਕੇਡਿੰਗ ਕੀਤੀ ਸੀਗੀ। ਤਾਂ ਰਸਤੇ ਦੇ ਵਿੱਚ ਜਿਹੜਾ ਉਹ ਸਪੇਸ ਖਾਲੀ ਸੀਗਾ, ਤਾਂ ਉਸ ਥਾਂ ਤੇ ਇੱਕ ਬੰਦਾ ਪਿਸਤੌਲ ਲਹਿਰਾਉਂਦਾ ਦਾਖਲ ਹੁੰਦਾ। ਫਿਰ ਉਹ ਕੁਛ ਬੋਲਦਾ ਚਿਲਾਉਂਦਾ ਕਿ ਆਓ ਮੈਂ ਤੁਹਾਨੂੰ ਆਜ਼ਾਦੀ ਦੇਵਾਂ, ਫਲਾਂ ਧਮਕਾ, ਦਿੱਲੀ ਪੁਲਿਸ ਜ਼ਿੰਦਾਬਾਦ, ਹਿੰਦੁਸਤਾਨ ਜ਼ਿੰਦਾਬਾਦ। ਫਿਰ ਤੜੈਂਕ ਕਰਕੇ ਗੋਲੀ ਮਾਰ ਦਿੰਦਾ। ਪਰ ਸਭ ਤੋਂ ਸ਼ਰਮਨਾਕ ਵਾਕਿਆ ਜੇ ਇਹ ਆ ਤਾਂ ਮੇਰੇ ਖਿਆਲ ਦੇ ਨਾਲ ਇੱਕ ਨਵਾਂ ਸ਼ਬਦ ਸਾਨੂੰ ਡਿਕਸ਼ਨਰੀ 'ਚੋਂ ਖੋਜਣਾ ਪਵੇਗਾ, ਜਾਂ ਜਿਹੜੇ ਸਾਡੀ ਵਿਦਵਤਾ ਦੇ ਮਾਹਰ ਨੇ ਉਹਨਾਂ ਵਿਦਵਾਨਾਂ ਨੂੰ ਖੋਜਣਾ ਪਵੇਗਾ ਕਿ ਫਿਰ ਦਿੱਲੀ ਪੁਲਿਸ ਵਾਸਤੇ ਤੁਸੀਂ ਕੀ ਸ਼ਬਦ ਇਸਤੇਮਾਲ ਕਰੋਗੇ। ਬੇਸ਼ਰਮ, ਬੇਹਯਾ, ਜਾਂ ਕਹਿ ਲਈਏ ਕਿ ਸੰਘੀਆਂ ਦੀ ਪਾਲਤੂ ਪੁਲਿਸ। ਤੁਸੀਂ ਉਹ ਫੋਟੋ ਦੇਖੋ ਰਾਈਟਰ ਦੇ ਨਾ, ਜਿਹੜੀ ਉਹ ਨਿਊਜ਼ ਏਜੰਸੀ ਰਾਈਟਰ, ਤੁਸੀਂ ਸੁਣੀ ਹੋਣੀ ਹੈ, ਬਹੁਤ ਕੌਮਾਂਤਰੀ ਪੱਧਰ ਤੇ ਬਹੁਤ ਤਕੜੀ ਹੈ। ਉਹਦੇ ਪ੍ਰੈਸ ਫੋਟੋਗ੍ਰਾਫਰ ਨੇ, ਪ੍ਰੈਸ ਜਰਨਲਿਸਟ ਜਿਹੜੇ ਉਹਨਾਂ ਦੇ ਆ, ਜਿਹੜੇ ਫੋਟੋ ਜਰਨਲਿਸਟ ਹੁੰਦੇ ਆ, ਤਾਂ ਉਹਨਾਂ ਨੇ ਇੱਕ ਫੋਟੋ ਕਲਿੱਕ ਕੀਤੀ ਆ। ਉਸ ਫੋਟੋ ਦੇ ਵਿੱਚ ਜੇ ਤੁਸੀਂ ਗੌਰ ਦੇ ਨਾਲ ਵੇਖੋਗੇ ਤੇ ਦਿੱਲੀ ਪੁਲਿਸ ਇਸ ਤਰ੍ਹਾਂ ਪਿੱਛੇ ਖਲੋਤੀ ਆ ਜਿਸ ਤਰ੍ਹਾਂ ਇੰਤਜ਼ਾਰ ਕਰ ਰਹੀ ਹੋਵੇ ਕਿ ਦੋ ਚਾਰ ਮਰ ਜਾਣ ਫੇਰ ਅੱਗੇ ਆ ਜਾਂਦੇ ਆ, ਕੱਛਾ ਝੱਤ ਦੇ ਕੇ। ਇੱਕ ਦਿੱਲੀ ਪੁਲਿਸ ਵਾਲਾ, ਇੱਕ ਦਿੱਲੀ ਪੁਲਿਸ ਦਾ ਮੁਲਾਜ਼ਮ, ਗੁਰਦੇ ਵਾਲਾ ਕਹਿ ਲਓ ਜਾਂ ਗੈਰਤ ਵਾਲਾ ਕਹਿ ਲਓ, ਅੱਗੇ ਵੱਧਦਾ। ਪਰ ਉਦੋਂ ਤੱਕ ਉਹ ਬੰਦਾ ਜਨੂਨੀ ਬੰਦਾ, ਹੁਣ ਜਨੂਨੀ ਨਹੀਂ ਸ਼ਬਦ ਇਸਤੇਮਾਲ ਕਰਨਾ ਚਾਹੀਦਾ, ਇਹ ਤੇ ਸਾਡੇ ਮੀਡੀਆ ਲਈ ਹੈ। ਉਹ ਸਿਰਫ ਨਾ ਕਹਿ ਰਹੇ ਆ, ਨਾਬਾਲਗ ਕਹਿ ਰਹੇ ਆ, ਇਹ ਅੱਤਵਾਦੀ ਹੈ। ਹੁਣ ਨਹੀਂ ਕਹਿਣਗੇ ਕਿ ਇੱਕ ਹਿੰਦੂ ਅੱਤਵਾਦੀ ਹੈ। ਜਦੋਂ ਕਿਸੇ ਸਿੱਖ ਦੀ ਗ੍ਰਿਫਤਾਰੀ ਹੁੰਦੀ ਹੈ, ਜਦੋਂ ਕਿਸੇ ਮੁਸਲਮਾਨ ਦੀ ਗ੍ਰਿਫਤਾਰੀ ਹੁੰਦੀ ਹੈ, ਫਟਾਕ ਦੇਣੀ ਇਹ ਟੈਗ ਲਾ ਦਿੰਦੇ ਆ ਅੱਤਵਾਦੀ, ਹਾਲੇ ਕਿ ਟ੍ਰਾਇਲ ਚੱਲਣਾ ਹੁੰਦਾ ਹੈ। ਤਾਂ ਇੱਥੇ ਇਹ ਸ਼ਬਦ ਇਸਤੇਮਾਲ ਕੀਤਾ ਜਾਊ ਕਿਉਂਕਿ ਉਹਨੇ ਸਾਰਾ ਕੁਛ ਸਾਫ਼ ਕੀਤਾ, ਉਹ ਲਾਈਵ ਹੋਇਆ ਬਕਾਇਦਾ। ਨਹੀਂ ਤੇ ਮੈਂ ਇਹ ਸ਼ਬਦ ਇਹਦੇ ਲਈ ਵੀ ਇਸਤੇਮਾਲ ਨਾ ਕਰਦਾ ਕਿਉਂਕਿ ਕਿਸੇ ਵੀ ਧਰਮ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ। ਤਾਂ ਇਸ ਅੱਤਵਾਦੀ ਨੇ, ਔਰ ਅੱਤਵਾਦ ਦਾ ਕੋਈ ਮਜ਼ਹਬ ਨਹੀਂ ਹੁੰਦਾ, ਤਾਂ ਇਸ ਅੱਤਵਾਦੀ ਨੇ ਕੀ ਕੀਤਾ ਹੈ ਕਿ ਪਹਿਲਾਂ ਲਾਈਵ ਹੋਇਆ ਔਰ ਉਸ ਤੋਂ ਪਹਿਲਾਂ ਪੋਸਟਾਂ ਪਾਈਆਂ ਨੇ। ਇਹਦਾ ਫੇਸਬੁੱਕ ਅਕਾਊਂਟ ਹੁਣ ਤੇ ਲੱਭਦਾ ਨਹੀਂ ਪਿਆ, ਮੈਂ ਜਦੋਂ ਖੰਗਾਲਿਆ ਸ਼ੁਰੂ ਦੇ ਵਿੱਚ ਤਾਂ ਉੱਥੇ ਇਹਨੇ ਸ਼ਹੀਨ ਬਾਗ ਦੇ ਬਾਰੇ ਵੀ ਕਿਹਾ ਕਿ ਬਸ ਗਏ ਹੁਣ ਤੁਸੀਂ, ਗਾਲਾਂ ਕੱਢ ਕੱਢ ਕੇ ਆਖਿਆ ਮੈਂ ਤੁਹਾਨੂੰ ਦੇਣਾ ਆਜ਼ਾਦੀ। ਔਰ ਹਿੰਦੂਤਵੀ ਸੰਗਠਨਾਂ ਦੇ ਜਿਹੜੇ ਕੱਟੜ ਬੰਦੇ ਆ ਉਹਨਾਂ ਦੇ ਟੱਚ ਦੇ ਵਿੱਚ ਸੀ, ਮਤਲਬ ਕਿ ਬ੍ਰੇਨ ਵਾਸ਼ਡ ਕੇਸ ਸੀਗਾ। ਇਹ ਜ਼ਹਿਰ ਜਿਹੜਾ ਇਹਦੀ ਰਗ ਰਗ ਤੱਕ ਭਰਿਆ ਹੋਇਆ ਸੀਗਾ। ਤਾਂ ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਆ ਨਾ ਕਿ ਜਿਨ੍ਹਾਂ ਬੰਦਿਆਂ ਨੇ, ਵੈਸੇ ਇਹਦਾ ਵੀ ਕੋਈ ਕਸੂਰ ਨਹੀਂ ਹੈ, ਇਹਦੀ ਉਮਰ ਵੀ ਮਸੀ, ਹੁਣ ਇਹਦੇ ਤੇ ਨਾਬਾਲਗ ਕਹਿੰਦੇ ਆ, ਪਰ ਜੇ ਆਧਾਰ ਕਾਰਡ ਤੇ ਡੇਟ ਆਫ ਬਰਥ ਦੇਖੀਏ ਤੇ 18 ਸਾਲ ਕ੍ਰੋਸ ਹੈ, 19 ਸਾਲ ਦੇ ਵਿੱਚ ਆ। ਤਾਂ ਕਹਿਣ ਦਾ ਮਤਲਬ ਇਹ ਕਿ ਇਹਦਾ ਵੀ ਕਸੂਰ ਨਹੀਂ, ਕਸੂਰ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇੰਨੀ ਨਫ਼ਰਤ, ਇੱਕ ਹੈ ਤੇ ਵੀ ਕਿਸੇ ਮਾਂ ਦਾ ਪੋਤੀ ਹੈ ਨਾ,
ਬੱਚਾ ਹੀ ਹੈ ਕਿਸੇ ਦਾ। ਤਾਂ ਇੰਨਾ ਜ਼ਿਆਦਾ ਜ਼ਹਿਰੀਲਾ ਬਣਾ ਦਿੱਤਾ, ਉਹਨੂੰ ਇਹ ਨਹੀਂ ਪਤਾ ਲੱਗਾ ਕਿ ਸਾਹਮਣੇ ਜਿਹਨਾਂ ਤੇ ਗੋਲੀ ਚਲਾ ਰਿਹਾ ਉਹ ਵੀ ਇਹਦੇ ਵਰਗੇ ਹੀ ਬੱਚੇ ਆ। ਇਹਦੀ ਵੀ 18-19 ਸਾਲ ਉਮਰ ਆ, ਉਹਨਾਂ ਦੀ ਵੀ ਲਾ ਲਓ, ਜਿਹੜਾ ਜ਼ਖਮੀ ਹੋਇਆ ਉਹਦੀ ਕੋਈ 20-25 ਸਾਲ ਹੋਊਗੀ। ਤਾਂ ਇਹ ਇਹਨਾਂ ਦੀਆਂ ਕਰਤੂਤਾਂ ਨੇ। ਹੁਣ ਅਮਿਤ ਸ਼ਾਹ ਜੀ ਕਹਿੰਦੇ ਆ ਕਿ ਦੇਖੋ ਜੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਊਗਾ, ਫਲਾਣ ਟਮਕਾਉ ਨੂੰ। ਤਾਂ ਇਹ ਬੰਦਾ ਜਿਨ੍ਹਾਂ ਦੇ ਟੱਚ ਦੇ ਵਿੱਚ ਸੀ, ਜਿਨ੍ਹਾਂ ਨੇ ਇਹਦਾ ਬ੍ਰੇਨ ਵਾਸ਼ ਕੀਤਾ, ਜਿਨ੍ਹਾਂ ਨੇ ਇਹਨੂੰ ਇੰਨਾ ਜਨੂਨੀ ਕੀਤਾ ਕਿ ਅੱਜ ਇਹ ਡੈਮੋਕ੍ਰੇਸੀ ਨੂੰ ਮਾਰਨ ਤੁਰ ਪਿਆ, ਪ੍ਰੋਟੈਸਟ ਦੇ ਅਧਿਕਾਰ ਨੂੰ ਮਾਰਨ ਤੁਰ ਪਿਆ, ਆਪਣੇ ਦੇਸ਼ ਦੇ ਬੱਚਿਆਂ ਨੂੰ ਮਾਰਨ ਤੁਰ ਪਿਆ। ਇਹਨੂੰ ਤੇ ਸਜ਼ਾ ਮਿਲਣੀ ਚਾਹੀਦੀ ਆ, ਮਿਸਾਲੀ ਸਜ਼ਾ ਹੋਣੀ ਚਾਹੀਦੀ ਆ। ਜਿਹੜੇ ਲੋਕਾਂ ਨੇ ਜ਼ਹਿਰ ਭਰਿਆ ਟੀਕੇ ਲਾ ਲਾ ਕੇ, ਉਹਨਾਂ ਨੂੰ ਕਿਉਂ ਨਹੀਂ, ਉਹਨਾਂ ਨੂੰ ਵੀ ਰੈਸਟ ਕਰਨਾ ਚਾਹੀਦਾ। ਜਿਹੜੇ ਇਹਦੇ ਉੱਤੇ ਆਕਾ ਬੈਠੇ ਸਨ, ਜਿਨ੍ਹਾਂ ਨੇ ਇਹਨਾਂ ਨੂੰ ਪਿਸਤੌਲ ਦਿੱਤੇ, ਇਹਨਾਂ ਨੂੰ ਨਫ਼ਰਤਾਂ ਦਿੱਤੀਆਂ, ਇਹਨਾਂ ਨੂੰ ਟਾਰਗੇਟ ਸੈੱਟ ਕਰਕੇ ਦਿੱਤੇ, ਜਿਨ੍ਹਾਂ ਨੇ ਹਿੰਦੂਤਵ ਦਾ ਪਾਠ ਦਿੱਤਾ ਇਹਨਾਂ ਲੋਕਾਂ ਨੂੰ ਕਿ ਹਾਂ ਭਾਈ ਉਹਦੇ ਰਾਹ 'ਚ ਜਿਹੜਾ ਵੀ ਕੋਈ ਆਉਂਦਾ ਉਹ ਤੁਹਾਡਾ ਦੁਸ਼ਮਣ ਹੈ। ਨਹੀਂ, ਤੁਸੀਂ ਆਪਣੀ ਵਿਚਾਰਧਾਰਾ ਦਾ ਸ਼ਾਂਤਮਈ ਢੰਗ ਨਾਲ ਪ੍ਰਸਾਰ ਕਰੋ, ਪ੍ਰਚਾਰ ਕਰੋ, ਕਿਸੇ ਨੂੰ ਕੋਈ ਫਰਕ ਨਹੀਂ ਹੈ। ਪਰ ਇਹ ਥੋੜ੍ਹੀ ਹੈ ਕਿ ਜਿਹੜੀ ਵਿਰੋਧੀ ਵਿਚਾਰਧਾਰਾ ਜਾਂ ਵਿਰੋਧੀ ਵਿਚਾਰ ਹੈ ਕਿ ਤੁਸੀਂ ਉਹਨੂੰ ਗੋਲੀ ਮਾਰਿਆ ਤਾਂ ਗਲਤ ਹੋਇਆ। ਤਾਂ ਹੁਣ ਇਹ ਦੇਖਣਾ ਹੋਏਗਾ ਕਿ ਕੀ ਅਨੁਰਾਗ ਠਾਕੁਰ ਜਿਹਨੇ ਇਹ ਨਾਅਰਾ ਦਿੱਤਾ ਸੀਗਾ, ਜਿਹਦੇ ਨਾਅਰੇ ਤੇ ਗਾਂ ਨੇ ਪਹਿਰਾ ਦਿੱਤਾ, ਕੀ ਉਹਦੇ ਖਿਲਾਫ ਕਾਰਵਾਈ ਹੋਏਗੀ? ਮੇਰੇ ਖਿਆਲ ਦੇ ਨਾਲ ਨਹੀਂ ਹੋਏਗੀ। ਪਰ ਜੋ ਹੋਇਆ ਬਹੁਤ ਹੀ, ਮੈਂ ਕਹੂੰਗਾ ਕਿ ਇੰਡੀਆ ਦੀ ਡੈਮੋਕ੍ਰੇਸੀ ਵਾਸਤੇ ਕਾਲਾ ਧੱਬਾ। ਔਰ ਤੁਸੀਂ ਵੇਖਿਓ ਦਿੱਲੀ ਦੇ ਨਤੀਜੇ, ਇਹ ਜੋ ਕਰਦੇ ਆ ਨਾ, ਇਹਨਾਂ ਨੂੰ ਪੁੱਠਾ ਪਊਗਾ। ਪਿਛਲੀ ਵਾਰੀ ਵੀ ਦਿੱਲੀ 'ਚ ਪੁੱਠਾ ਪਿਆ ਸੀ ਇਹਨਾਂ ਨੂੰ। ਜੋ ਐਤਕੀ ਹੋਇਆ, ਇਹਨਾਂ ਨੇ ਜਿਸ ਤਰ੍ਹਾਂ ਕਤਾਰਬੰਦੀ ਕੀਤੀ ਔਰ ਜਿਸ ਤਰ੍ਹਾਂ ਕਤਾਰਬੰਦੀ 'ਚ ਸਿੱਟਾ ਨਿਕਲਿਆ, ਇਹ ਵੇਖੋ ਦਿੱਲੀ ਦੇ ਵੋਟਰ ਬਹੁਤ ਸਿਆਣੇ ਆ, ਇਹਨਾਂ ਨੂੰ ਪਚੱਕਾ ਵੇਖੋ ਕਿਸ ਤਰ੍ਹਾਂ ਦਿਖਾਉਂਦੇ ਹੋ। ਜੀ ਜੀ, ਇਸ ਵੇਲੇ ਜਿਹੜੀ ਖਬਰ ਆ ਅੰਤਰਰਾਸ਼ਟਰੀ ਮੀਡੀਆ ਦੇ ਵਿੱਚ ਵੀ, ਜਿਹੜੇ ਕੌਮਾਂਤਰੀ ਮੀਡੀਆ ਦੇ ਵਿੱਚ ਵੀ ਪੂਰੀ ਤਰ੍ਹਾਂ ਜਿਹੜੀ ਉਹ ਛਾਈ ਪਈ ਆ ਵੀ ਇਹ ਕੁਛ ਜਿਹੜਾ ਉੱਥੇ ਵਾਪਰਿਆ। ਆਪਾਂ ਇਹਦੇ ਲਈ ਨਰਿੰਦਰ ਮੋਦੀ ਨੂੰ ਵਧਾਈ ਦੇ ਦਿਓ। ਅੱਗੇ ਅਨੁਰਾਗ ਨੂੰ ਦਿੱਤੀ ਆ ਨਾ, ਇਹਦੇ ਲਈ ਨਰਿੰਦਰ ਮੋਦੀ ਨੂੰ ਦੇ ਦਿਓ। ਲੋਕਾਂ ਦੀ ਤੇ ਹਰ ਮਸਿਆ ਬਦਨਾਮੀ ਹੁੰਦੀ ਆ। ਅੱਜ ਕੱਲ ਸਾਡੇ ਪ੍ਰਧਾਨ ਮੰਤਰੀ ਦੀ ਹਰ ਮੰਡੇ ਬਦਨਾਮੀ ਹੁੰਦੀ ਆ। ਜੀ ਜੀ, ਇਹ ਹੁਣ ਕ੍ਰੋਨੋਲੋਜੀ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਹੈ, ਕਿੰਨੇ ਕਿਹਾ ਤੇ ਉਸ ਤੋਂ ਬਾਅਦ 'ਚ ਕੀ ਕੁਛ ਹੋਇਆ ਸੀਗਾ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ DSP ਦਵਿੰਦਰ ਦੇ ਨਾਲ ਜਿਹੜਾ ਗ੍ਰਿਫਤਾਰ ਸੀਗਾ ਹਿਜ਼ਬੁਲ ਦਾ ਅੱਤਵਾਦੀ, ਉਸਨੇ ਕਿਤੇ ਹੈਰਾਨ ਕਰਨ ਵਾਲੇ ਖੁਲਾਸੇ। ਦੇਖੋ ਇਹ ਜਗਬਾਣੀ ਨੇ ਖੁਲਾਸਾ ਕੀਤਾ, ਕਿਉਂਕਿ ਹਰੇਕ ਅਖਬਾਰ ਦੇ, ਹਰੇਕ ਮੀਡੀਆ ਅਦਾਰੇ ਦੇ ਆਪਣੇ ਸੋਰਸਸ ਹੁੰਦੇ ਆ ਜਾਂ ਆਪਣੇ ਦਾਅਵੇ ਹੁੰਦੇ ਆ। ਤਾਂ ਕਰਕੇ ਮੈਂ ਉਹਨੂੰ ਕੋਟ ਕਰ ਰਿਹਾ ਕਿ ਸਾਡੇ ਵੱਲੋਂ ਨਾ ਸਮਝਿਆ ਜਾਵੇ। ਤਾਂ ਇਹਨਾਂ ਦੇ ਹਵਾਲੇ ਨਾਲ ਖਬਰ ਆਈ ਆ ਕਿ ਜੋ ਜਾਂਚ ਪੜਤਾਲ ਹੋ ਰਹੀ ਆ, ਉਹਦੇ ਵਿੱਚ ਜਿਹੜਾ ਗ੍ਰਿਫਤਾਰ ਕੀਤਾ ਗਿਆ ਅੱਤਵਾਦੀ ਨਵੀਦ ਬਾਬੂ, ਤਾਂ ਉਹਦੇ ਤੋਂ ਖੁਲਾਸਾ ਇਹ ਹੋਇਆ ਕਿ ਹਾਲ ਦੇ ਵਿੱਚ ਜਿਹੜੀ ਵਿਧਾਨ ਸਭਾ ਭੰਗ ਕੀਤੀ ਗਈ ਸੀ, ਉਹਦਾ ਇੱਕ ਆਜ਼ਾਦ ਵਿਧਾਇਕ ਹੈ ਜਿਹੜਾ, ਉਹ ਵੀ ਇਹਨਾਂ ਦੇ ਟੱਚ ਦੇ ਵਿੱਚ ਸੀਗਾ। ਤਾਂ ਮਤਲਬ ਕਿ ਇਹ ਇੱਕ ਤਰ੍ਹਾਂ ਨਾਲ ਨੈਕਸਸ ਹੀ ਕਹਿ ਲਓ, ਜਿਹਦੇ ਵਿੱਚ ਸਿਆਸੀ ਵੀ ਲੋਕ ਆ, ਜਿਹਦੇ ਵਿੱਚ ਪੁਲਿਸ ਵਾਲੇ ਲੋਕ ਵੀ ਆ, ਜਿਹਦੇ ਵਿੱਚ ਖੁਦ ਅੱਤਵਾਦੀ ਵੀ ਆ। ਔਰ ਇਹਦੇ ਬਾਰੇ ਹੁਣ ਦੇਖੋ, ਮੈਂ ਉਹ ਗੱਲ ਕੋਈ ਨਹੀਂ ਕਰੂੰਗਾ ਤੱਥਹੀਨ, ਜਿਹੜੀ ਤੱਥਾਂ ਤੇ ਗੱਲ ਹੈ, ਜਿਹੜੀ ਰਿਕਾਰਡ ਤੇ ਉਹੀ ਗੱਲ ਕਰੂੰਗਾ। ਹੁਣ ਵੇਖੋ ਜਿਹੜਾ ਦਵਿੰਦਰ ਸਿੰਘ ਆ, ਉਹਦੇ ਬਾਰੇ ਦੋ ਚੀਜ਼ਾਂ ਜਿਹੜੀਆਂ ਪਿਛਲੇ ਦਿਨ ਹੀ ਤਥਾਤਮਕ ਜਿਹੜੀਆਂ ਲੋਕਾਂ ਦੇ ਸਾਹਮਣੇ ਆਈਆਂ, ਹੈਰਾਨ ਕਰਦੀਆਂ। ਪਹਿਲੀ ਗੱਲ ਇਹ ਆ ਕਿ ਜਦੋਂ ਲੋਕ ਆਪਣੇ ਬੱਚਿਆਂ ਨੂੰ ਨਿਊਜ਼ੀਲੈਂਡ ਪੜ੍ਹਾਉਂਦੇ ਆ, ਆਸਟ੍ਰੇਲੀਆ ਪੜ੍ਹਾਉਂਦੇ ਆ, ਅਮਰੀਕਾ 'ਚ ਪੜ੍ਹਾਉਂਦੇ ਆ, ਕੈਨੇਡਾ 'ਚ ਪੜ੍ਹਾਉਂਦੇ ਆ, ਇਹ ਆਪਣੇ ਬੱਚਿਆਂ ਨੂੰ, ਮੈਂ ਵੈਸੇ ਉਹਨਾਂ ਨੂੰ ਵਿੱਚ ਜ਼ਿਕਰ ਤਾਂ ਨਹੀਂ ਸੀ ਕਰਨਾ ਚਾਹੁੰਦਾ, ਪਰ ਕਿਉਂਕਿ ਗੱਲ ਨਾਲ ਜੁੜਦਾ, ਤਾਂ ਇਹ ਪੜ੍ਹਾ ਰਿਹਾ ਬੰਗਲਾਦੇਸ਼ ਦੇ ਵਿੱਚ। ਇਹ ਰਿਕਾਰਡ ਦੀ ਗੱਲ ਆ। ਦੂਜੀ ਚੀਜ਼ ਜਿਹੜੀ ਆ, ਇਹਦਾ ਇੱਕ ਲੈਟਰ ਜਿਹੜਾ ਉਹ ਜਾਰੀ ਹੋਇਆ, ਯਾਨੀ ਬਾਹਰ ਆਇਆ, ਜਿਹੜਾ ਇਹਨੇ ਇੱਕ ਅੱਤਵਾਦੀ ਨੂੰ ਲਿਖਿਆ ਸੀਗਾ, ਮਤਲਬ ਕਿ ਸੇਫ ਪੈਸੇਜ ਵਾਸਤੇ ਹੀ, ਕਿ ਇਹ ਬੰਦਾ ਜੀ ਖਾਸ ਮਿਸ਼ਨ ਤੇ ਆ, ਦਿੱਲੀ ਨੂੰ ਆ ਰਿਹਾ ਸੀਗਾ। ਉਹ 4 ਅੱਤਵਾਦੀ ਹਰਿਆਣੇ ਦੇ ਬਾਰਡਰ ਤੇ ਫੜੇ ਗਏ, ਤਾਂ ਉਹਨਾਂ ਕੋਲੋਂ DSP ਦਵਿੰਦਰ ਸਿੰਘ ਦਾ ਲੈਟਰ ਬਰਾਮਦ ਹੋਇਆ ਸੀਗਾ। ਫਿਰ ਇੱਕ ਡਾਕਟਰ, ਜਿਹੜਾ ਕਿ ਤਕੜਾ ਡਾਕਟਰ ਦੱਸਿਆ ਜਾਂਦਾ ਸ਼੍ਰੀਨਗਰ ਦਾ, ਉਹਦੇ ਘਰ ਦੇ ਵਿੱਚ ਰੇਡ ਵੱਜੀ, ਕਿਉਂਕਿ ਇਹ ਸਮਝਿਆ ਗਿਆ ਕਿ ਇਹ ਅੱਤਵਾਦੀ ਪਿਛਲੇ ਸਾਲ ਇਹਨਾਂ ਘਰਾਂ ਦੇ ਵਿੱਚ ਵੀ ਰਹਿੰਦੇ ਰਹੇ ਆ। ਫਿਰ ਇੱਕ ਖੁਲਾਸਾ ਜਿਹੜਾ ਉਹ ਕੀਤਾ, ਬਹੁਤ ਤਗੜਾ ਖੁਲਾਸਾ ਸੀਗਾ, ਉਹ ਵੀ ਸਾਡੇ ਮੇਰੇ ਖਿਆਲ ਦੇ ਨਾਲ ਪੰਜਾਬੀ ਮੀਡੀਆ 'ਚ ਵੀ ਛਪਿਆ ਸੀਗਾ, ਕਿ ਸੰਭਾਵਨਾ ਇਹ ਆ ਕਿ ਚੰਡੀਗੜ੍ਹ ਵੀ ਇਹ ਕਮਾਉਂਦਾ ਰਿਹਾ ਉਹਨਾਂ ਨੂੰ ਪਿਛਲੇ ਸਾਲ। ਤਾਂ ਇੱਥੋਂ ਤੱਕ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕੜੀਆਂ ਆਪਸ ਦੇ ਵਿੱਚ ਕਿਸ ਤਰ੍ਹਾਂ ਜੁੜਦੀਆਂ ਨੇ, ਕਿਸ ਤਰ੍ਹਾਂ ਜੁੜਦੀਆਂ ਨੇ। ਤਾਂ ਬਹਰਹਾਲ ਇਹ ਖੁਲਾਸਾ ਹੈ, ਤਾਂ ਇਹਦਾ ਮਤਲਬ ਇਹ ਆ ਕਿ ਅੱਤਵਾਦ ਜਿੱਥੇ ਵੀ ਇੰਸਰਜੈਂਸੀ ਇਸ ਤਰ੍ਹਾਂ ਦੀ ਹੁੰਦੀ ਆ, ਉੱਥੇ ਇੱਕ ਕਾਰੋਬਾਰ ਜਿਹੜਾ ਉਹ ਫਿੱਟ ਹੋ ਜਾਂਦਾ। ਤਾਂ ਉਸ ਕਾਰੋਬਾਰ ਦੇ ਵਿੱਚ ਹਰੇਕ ਬੰਦਾ ਜਿਹੜਾ ਉਹ ਸਿਰਾਂ ਦੇ ਮੁੱਲ ਵੱਟੀ ਜਾਂਦਾ, ਕੋਈ ਉੱਧਰੋਂ ਕੋਈ ਉੱਧਰੋਂ।
ਕੋਈ ਅੱਤਵਾਦੀਆਂ ਵੱਲੋਂ ਕਮਾਈ ਕਰੀ ਜਾਂਦਾ, ਕੋਈ ਪੁਲਿਸ ਵਾਲਿਆਂ ਵੱਲੋਂ ਕਮਾਈ ਕਰੀ ਜਾਂਦਾ। ਪਰ ਕਮਾਲ ਦੀ ਗੱਲ ਆ ਕਿ ਇਸ ਬੰਦੇ ਤੇ ਦੇਖੋ ਕਿੰਨੇ ਦਾਗ ਸਨ। ਸਮਗਲਰ ਫੜੇ ਛੱਡੇ ਪੈਸੇ ਲੈ ਕੇ, ਫਿਰ ਉਸ ਤੋਂ ਬਾਅਦ ਟਾਰਚਰ ਦੇ ਨਾਲ ਬੰਦੇ ਮਾਰੇ, ਫਿਰ ਉਸ ਤੋਂ ਬਾਅਦ ਦੋਸ਼ ਕਿ ਅਫਜ਼ਲ ਗੁਰੂ ਨੂੰ ਇੰਨੇ ਹੀ ਪਲਾਂਟ ਕਰਕੇ ਭੇਜਿਆ, ਦੋਸ਼ ਸੀਗਾ, ਕਿੰਨੇ ਦੋਸ਼। ਪਰ ਉਸ ਤੋਂ ਬਾਅਦ ਵੀ ਉਹਨੂੰ UN ਦੀ ਜਿਹੜੀ ਪੀਸ ਮੁਹਿੰਮ ਹੁੰਦੀ ਆ ਉਹਦੇ ਵਿੱਚ ਕੱਲ ਦਿੱਤਾ ਜਾਂਦਾ ਨੁਮਾਇੰਦੇ ਦੇ ਤੌਰ ਤੇ, ਆਊਟ ਆਫ ਵੇ ਜਾ ਕੇ ਉਹਨੂੰ ਤਰੱਕੀ ਦਿੱਤੀ ਜਾਂਦੀ ਹੈ। ਕੀ ਹੈ ਤਾਂ ਦਵਿੰਦਰ ਬਾਰੇ ਖੁਲਾਸੇ ਕਦੋਂ ਹੋਣਗੇ ਇਹ ਜਾਣਨਾ ਦਿਲਚਸਪ ਹੈ। ਅੱਤਵਾਦੀ ਕੀ ਕਹਿ ਰਿਹਾ, ਫਲਾਣ ਕਹਿ ਰਿਹਾ, ਧਮਕਾ ਕਹਿ ਰਿਹਾ, ਚਲੋ ਬਾਅਦ ਦੀਆਂ ਗੱਲਾਂ ਨੇ। ਦਵਿੰਦਰ ਕੀ ਮੰਨਦਾ, ਕਾਤੋਂ ਇੱਧਰ ਨੂੰ ਗਿਆ ਵੇਖਣਾ ਹੈਗਾ। ਕੀ ਦਵਿੰਦਰ ਮੰਨੇਗਾ ਵੀ, ਦਵਿੰਦਰ ਬਾਰੇ ਕੁਛ ਦੱਸਣਗੇ ਵੀ, ਜਾਂ ਠੀਕ ਉਸੇ ਤਰ੍ਹਾਂ ਹੀ ਗੱਲ ਨੱਤੀ ਜਾਊਗੀ। ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਕਿ ਅਮਰੀਕਾ ਦੇ ਵਿੱਚ ਅੱਜ ਤੋਂ ਥੋੜ੍ਹੇ ਸਾਲ ਪਹਿਲਾਂ ਇੱਕ ਬੰਦਾ ਜਿਹੜਾ ਉਹ ਭੇਤ ਭਰੀ ਹਾਲਤ ਦੇ ਵਿੱਚ ਆਪਣੇ ਬੱਚਿਆਂ ਸਮੇਤ ਮਰਿਆ ਮਿਲਿਆ ਸੀਗਾ, ਔਰ ਉਹਦਾ ਪਤਾ ਲੱਗਿਆ ਸੀ ਉਦੋਂ ਜਦੋਂ ਗੱਲ ਲੜਾਈ ਝਗੜੇ ਦੀ, ਮਤਲਬ ਕਿ ਘਰੇਲੂ ਝਗੜੇ ਦੀ ਅੰਬੈਸੀ ਤੱਕ ਗਈ। ਤੇ ਉਹ ਬੰਦਾ ਜੰਮੂ ਕਸ਼ਮੀਰ ਦਾ ਹੀ ਭਗੌੜਾ ਸੀ, ਮੇਜਰ ਤੁਹਾਨੂੰ ਪਤਾ ਅਵਤਾਰ ਸਿੰਘ, ਜਿਹਦੇ ਚ ਦੋਸ਼ ਸੀ ਕਿ ਉਹਨੇ ਜਲੀਲ ਅੰਦਰਾਬੀ ਨੂੰ ਮਾਰਿਆ, ਜਿਹੜਾ ਕਿ ਸਮਾਜ ਸੇਵੀ ਕਾਰਕੁਨ ਸੀ, ਵਕੀਲ ਸੀਗਾ। ਤਾਂ ਉਹ ਬੰਦੇ ਨੂੰ ਜਦੋਂ ਹਰਤੋਜ ਸਿੰਘ ਬੱਲ ਨੇ ਇੰਟਰਵਿਊ ਕੀਤਾ ਸੀਗਾ ਉਸ ਝਗੜੇ ਤੋਂ ਬਾਅਦ, ਜਿਹੜਾ ਅੰਬੈਸੀ ਤੱਕ ਪਹੁੰਚਿਆ ਸੀਗਾ, ਉਹਨੇ ਆਖਿਆ ਕਿ ਤੁਹਾਨੂੰ ਇੰਡੀਆ 'ਚ ਲਿਆਇਆ ਜਾਊਗਾ। ਤਾਂ ਫਿਰ ਉਹਨੇ ਆਖਿਆ ਕਦੇ ਨਹੀਂ ਇੰਡੀਆ 'ਚ ਲਿਆਉਂਦੇ, ਕਿਉਂਕਿ ਜੇ ਮੈਂ ਇੰਡੀਆ 'ਚ ਆ ਗਿਆ ਤਾਂ ਕੁਛ ਲੋਕ ਇੰਡੀਆ 'ਚ ਰਹਿਣ ਜੋਗੇ ਨਹੀਂ ਬਚਣਗੇ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਹੁਣ ਵਿਰਾਸਤੀ ਮਾਰਗ ਤੇ ਨਹੀਂ ਦਿਸੇਗਾ ਗਿੱਧਾ ਭੰਗੜਾ। ਚਲੋ ਇਹ ਸ਼ਰਧਾਂਜਲੀ ਸਿੰਘ ਜਿਹਨਾਂ ਲੋਕਾਂ ਨੇ ਲਾਏ ਉਹਨਾਂ ਦੀ ਇਸ ਨੂੰ ਸ਼ਰਧਾਂਜਲੀ ਸਿੰਘ ਲੱਦ ਕੇ ਟਰਾਲੀਆਂ 'ਚ ਲੈ ਗਏ ਆ। ਕੋਈ ਜ਼ੋਰਾਵਰਾਂ ਦਾ ਜ਼ੋਰ ਨਹੀਂ ਚੱਲਿਆ, ਕਹਿੰਦੇ ਕਿ ਬਸ ਅਸੀਂ ਲੈ ਚੱਲੇ ਹਾਂ, ਸੋ ਲੈ ਚੱਲੇ ਹਾਂ। ਜਿਹੜੇ ਜ਼ੋਰਾਵਰ ਸੀਗੇ ਹੱਥ ਮਲਦੇ ਰਹਿ ਗਏ, ਕਿਉਂਕਿ ਜਿਨ੍ਹਾਂ ਨੇ ਲਾਏ ਸੀਗੇ ਜ਼ੋਰ ਉਹਨਾਂ ਕੋਲ ਹਾਲੇ ਵੀ ਹੈ, ਪਾਵਰ ਹੈ। ਪਰ ਜਿਹੜੇ ਲੋਕ ਹੁੰਦੇ ਆ, ਲੋਕ ਤੁਹਾਨੂੰ ਪਤਾ ਲੋਕਤੰਤਰ 'ਚ ਬਹੁਤ ਵੱਡੇ ਹੁੰਦੇ ਆ। ਤਾਂ ਖੈਰ ਇਹ ਜਿਹੜੇ ਬੁੱਤ ਆ ਉਹ ਪੱਟ ਕੇ ਲੈ ਗਏ ਆ। ਤਾਂ ਚਲੋ ਸਿਆਪਾ ਨਿਬੜਿਆ। ਚੌਥੇ ਦਿਨ ਇਹਦਾ ਝਗੜਾ ਝੇੜਾ ਜਿਹੜਾ ਚੱਲਦਾ ਰਹਿੰਦਾ ਸੀਗਾ। ਪਰ ਮੇਰਾ ਸਵਾਲ ਇਹ ਆ ਕਿ ਦੇਖੋ ਜਦੋਂ ਬੁੱਤ ਲਾਏ ਗਏ ਤਦ ਵੀ ਪੈਸਾ, ਜਦ ਬੁੱਤ ਹਟਾਏ ਗਏ ਤਦ ਵੀ ਪੈਸਾ, ਕਰੇਨਾਂ ਮੰਗਾਈਆਂ ਗਈਆਂ, ਉੱਥੇ ਪੁਲਿਸ ਤੀਕ ਪਹੁੰਚੀ, ਬਹੁਤ ਕੁਛ ਹੋਇਆ, ਸਭ ਨੇ ਆਪਾਂ ਦੇਖਿਆ ਨਾ। ਮਤਲਬ ਕਿ ਬੁੱਤ ਲਾਉਣ ਵਾਲੇ, ਹਟਾਉਣ ਵਾਲੇ ਉਹ ਸਾਰੇ ਹੀ ਜਿਹੜੇ ਸਨ ਉਹ ਸਮਾਜ ਸੇਵਾ ਨਹੀਂ ਕਰਨਾ, ਇਹ ਪੈਸੇ ਵਾਲੇ ਸੀਗੇ ਜਿਨ੍ਹਾਂ ਨੇ ਮਤਲਬ ਕਿ ਪੈਸੇ ਲਏ ਆ, ਚਾਹੇ ਉਹ ਬੁੱਤ ਲਾਉਣ ਵਾਲੇ ਚਾਹੇ ਹਟਾਉਣ ਵਾਲੇ। ਤਾਂ ਉਹ ਪੈਸਾ ਕਿੱਥੋਂ ਗਿਆ? ਸੁਖਬੀਰ ਸਿੰਘ ਬਾਦਲ ਦੀ ਟਰਾਂਸਪੋਰਟ ਚੋਂ ਗਿਆ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦੇ ਖਜ਼ਾਨੇ ਚੋਂ ਗਿਆ? ਨਹੀਂ, ਉਹ ਗਿਆ ਹੋਊਗਾ ਜਾਂ ਜਨਤਾ ਦੇ ਖਜ਼ਾਨੇ ਚੋਂ ਤੇ ਜਾਂ ਫਿਰ ਗੁਰੂ ਦੀ ਗੋਲਕ ਦੇ ਵਿੱਚੋਂ। ਤਾਂ ਉਹਦੇ ਲਈ ਕੌਣ ਜ਼ਿੰਮੇਵਾਰ ਆ? ਕੋਈ ਜ਼ਿੰਮੇਵਾਰੀ ਲਊਗਾ, ਕਿਸੇ ਤੇ ਜ਼ਿੰਮੇਵਾਰੀ ਦਿੱਤੀ ਜਾਊਗੀ, ਜਾਂ ਫਿਰ ਠੀਕ ਉਸੇ ਖਾਤੇ 'ਚ ਹੀ ਇਸ ਸਵਈ ਖਾਤੇ ਨੂੰ ਵੀ ਪਾ ਦਿੱਤਾ ਜਾਵੇ ਜਿਸ ਖਾਤੇ 'ਚ 90 ਲੱਖ ਦੇ ਇਸ਼ਤਿਹਾਰ ਇਹ ਅਪੀਲ ਵਾਲੇ ਪੈ ਗਏ ਸਨ ਕਿ ਸਾਧ ਸੰਗਤ ਜੀ ਡੇਰੇਦਾਰ ਨੂੰ ਮਾਫੀ ਦੇ ਦਿੱਤੀ ਗਈ ਹੈ, ਕਿਰਪਾ ਕਰਕੇ ਸਭਨਾਂ ਨੂੰ ਪ੍ਰਵਾਨ ਹੋਵੇ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਸੰਸਦ ਮੈਂਬਰਾਂ ਦੀ ਮੀਟਿੰਗ ਦੇ ਵਿੱਚ ਖੁਦ ਘਿਰੀ ਕਾਂਗਰਸ ਸਰਕਾਰ। ਦੇਖੋ ਸੰਸਦ ਮੈਂਬਰਾਂ ਦੀ ਜਿਹੜੀ ਉਹ ਮੀਟਿੰਗ ਸੀਗੀ ਉਹੀ ਸੀ ਜਿਹਦੀ ਆਪਾਂ ਕੱਲ ਗੱਲ ਕੀਤੀ ਸੀਗੀ। ਤਾਂ ਉਹਦੇ ਵਿੱਚ ਇਹਨਾਂ ਦੇ ਆਪਣੇ ਬੰਦਿਆਂ ਨੇ ਸਵਾਲਾਤ ਕੀਤੇ, ਕੱਲ ਵੀ ਆਪਾਂ ਗੱਲ ਛੇੜੀ ਸੀਗੀ ਕਿ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ, ਇਸ ਤੋਂ ਇਲਾਵਾ ਕੁਛ ਹੋਰ ਬੰਦਿਆਂ ਨੇ ਵੀ ਸਵਾਲ ਚੁੱਕੇ ਆਪਦੀ ਸਰਕਾਰ ਦੀ ਕਾਰਕਰਦਗੀ ਤੇ। ਚੰਗੀ ਚੀਜ਼ ਆ, ਸਰਕਾਰ ਦੇ ਵਿੱਚ ਰਹਿ ਕੇ ਸਰਕਾਰ ਦੇ ਖਿਲਾਫ ਬੋਲਣ ਵਾਲੇ ਬੇਵਕੂਫ ਨਹੀਂ ਸਮਝੇ ਜਾਣੇ ਚਾਹੀਦੇ, ਸਗੋਂ ਗੈਰਤਮੰਦ ਸਮਝੇ ਜਾਣੇ ਚਾਹੀਦੇ ਆ, ਚੰਗੇ ਲੋਕ ਸਮਝੇ ਜਾਣੇ ਚਾਹੀਦੇ ਆ ਕਿ ਘੱਟੋ ਘੱਟ ਆਪਦੀ ਸਰਕਾਰ ਦੇ ਖਿਲਾਫ ਬੋਲਦੇ ਆ, ਸਿਰਫ ਲੋਕਾਂ ਵਾਸਤੇ ਬੋਲਦੇ। ਪਰ ਜੇ ਆਪਣੇ ਵਾਸਤੇ ਬੋਲਦੇ ਆ ਤੇ ਤਾਂ ਵੀ ਮੇਰੇ ਖਿਆਲ ਦੇ ਨਾਲ ਠੀਕ ਆ, ਕਿਉਂਕਿ ਸੱਤਾ ਦੇ ਵਿਰੁੱਧ ਬੋਲਣਾ ਹੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕਰਮ ਆ। ਤਾਂ ਖੈਰ ਇਹ ਸਾਰੀ ਚੀਜ਼ ਜਿਹੜੀ ਆ ਭੌਂਕੇ ਉੱਠੀ ਆ ਜਾਂਦੀ ਹੈ ਕਿ ਕਾਂਗਰਸ ਦੀਆਂ ਜਿਹੜੀਆਂ ਕਰਤੂਤਾਂ ਨੇ ਉਹਨਾਂ ਦੀ ਸਰਕਾਰ ਦੀਆਂ ਕੀਤੀਆਂ ਵੀ ਹੈ ਤਾਂ ਪਾਰਟੀ ਭੁਗਤ ਰਹੀ ਹੈ। ਹੁਣ ਜਦੋਂ ਸਰਕਾਰ ਤੁਹਾਡੀ ਹਰੇਕ ਫਰੰਟ ਤੇ ਫੇਲ ਹੋਊਗੀ ਤਾਂ ਫਿਰ ਕਰੰਟ ਤੇ ਇਸ ਤਰ੍ਹਾਂ ਦੇ ਵੱਜਣੇ ਆ। ਇਹ ਉਹ ਲੀਡਰ ਹੁੰਦੇ ਪਏ ਆ, ਕਿਉਂਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈ ਉਹਨੇ ਤੇ ਸੁਖਬੀਰ ਬਾਦਲ ਦੇ ਨਾਲੋਂ ਕੋਈ ਘੱਟ ਨਹੀਂ ਕਰਨੀ। ਉਹ ਤੇ ਆਪਣੇ ਜਹਾਜ਼ ਤੇ ਆਊਗਾ, ਲੰਬੀ ਉਤਰ ਗਿਆ, ਸਰਾਵਾ ਉਤਰ ਗਿਆ, ਫਲਾਣੇ ਥਾਂ ਤੇ ਉਤਰ ਗਿਆ, ਢਮਕਾਣੇ ਥਾਂ ਤੇ ਉਤਰ ਗਿਆ, ਉੱਥੋਂ ਸਿੱਧਾ ਮੰਚ ਤੇ ਚਲੇ ਗਿਆ। 25-30 ਬਾਡੀਗਾਰਡ ਇੱਧਰ ਆ, 25-30 ਇੱਧਰ ਆ, ਹਟ ਜੋ ਕਰਦੇ ਜਾਂਦੇ ਆ। ਭਾਸ਼ਣ ਦਿੱਤਾ, ਤਾੜੀਆਂ ਮਰਵਾਈਆਂ, 25-26 ਹਾਰ ਗੱਲ ਚ ਪਾਏ ਤੇ ਹੋ ਗਿਆ। ਵੋਟਾਂ ਕਿਹਨਾਂ ਨੇ ਮੰਗਣੀਆਂ ਨੇ? ਜਾ ਕੇ ਵੋਟਾਂ ਮੰਗਣੀਆਂ ਜਾਖੜ ਨੇ, ਵੋਟਾਂ ਮੰਗਣੀਆਂ ਜਾ ਕੇ ਧਮਾਨ ਨੇ, ਵੋਟਾਂ ਮੰਗਣੀਆਂ ਬਾਜਵਿਆਂ ਨੇ ਜਾ ਕੇ।
ਸੋ ਇਸ ਕਰਕੇ ਉਹਨਾਂ ਨੂੰ ਡਰ ਆ ਕਿ ਸਾਡੇ ਨਾਲ ਕਾਲੀਆਂ ਵਾਲੀ ਨਾ ਹੋਵੇ। ਮੁੜ ਕੇ ਲੋਕ ਜਿਹੜੇ ਆ ਉਹ ਖੁਰਲੀਆਂ ਤੇ ਚੜਾ ਦਿੰਦੇ ਆ ਸਾਡੇ ਵਰਗੇ ਲੀਡਰਾਂ ਨੂੰ, ਕਿਉਂਕਿ ਅੱਜ ਕੱਲ੍ਹ ਲੋਕਾਂ ਦੇ ਜਿਹੜੇ ਜਵਾਕ ਆ ਨਾ ਬੜੇ ਤਿੱਖੇ ਆ, ਬੜੇ ਤੇਜ਼ ਆ। ਪੁਰਾਣੇ ਬਜ਼ੁਰਗ ਤੇ ਲਿਹਾਜ਼ ਕਰ ਦਿੰਦੇ ਸੀ, ਇਹ ਕੰਨੋਂ ਘੜੀਸ ਲੈਂਦੇ ਆ। ਸੋ ਇਸ ਕਰਕੇ ਇਹ ਕਾਂਗਰਸ ਸਰਕਾਰ ਦੀ ਫੇਲੀਅਰ ਹੈ ਕਿ ਇਹਨਾਂ ਦੇ ਆਪਣੇ ਬੰਦੇ ਜਿਹੜੇ ਆ ਉਹ ਸਰਕਾਰ ਦੀ ਆਲੋਚਨਾ ਕਰਦੇ ਆ। ਪਰ ਅੱਜ ਵੀ ਇਹ ਮੁੱਦਾ ਛਾਇਆ ਰਿਹਾ ਕਿ ਜਿਸ ਤਰ੍ਹਾਂ MSP ਦੀ ਵਿਵਸਥਾ ਨੂੰ ਤੋੜਨ ਜਾ ਰਹੀ ਹੈ ਸਰਕਾਰ, ਜਿਸ ਤਰ੍ਹਾਂ ਮੰਡੀਕਰਨ ਦੀ ਵਿਵਸਥਾ ਨੂੰ ਤੋੜਨ ਜਾ ਰਹੀ ਹੈ ਸਰਕਾਰ, ਉਹਦੇ ਵਿੱਚ ਸਾਡੇ ਜਿਹੜੇ ਦੂਸਰੇ ਸੰਸਦ ਮੈਂਬਰ ਆ ਉਹਨਾਂ ਨੂੰ ਵੀ ਆਵਾਜ਼ ਚੁੱਕਣ ਦੀ ਜ਼ਰੂਰਤ ਆ, ਬੁੱਧੀਜੀਵੀਆਂ ਨੂੰ ਵੀ ਕਲਮ ਚੁੱਕਣ ਦੀ ਜ਼ਰੂਰਤ ਆ। ਵੈਸੇ ਕਲਮ ਅੱਜ ਕੱਲ੍ਹ ਤੁਹਾਨੂੰ ਪਤਾ ਚਾਂਦੀ ਦੀਆਂ ਝਾਂਜਰਾਂ ਪਾ ਕੇ ਸਿਆਸਤ ਦੇ ਵਿਹੜੇ ਦੇ ਵਿੱਚ ਨਾਗਨ ਡਾਂਸ ਪਈ ਕਰਦੀ ਆ। ਸੋ ਸਾਰਿਆਂ ਨੂੰ ਬੋਲਣ ਦੀ ਜ਼ਰੂਰਤ ਹੈ ਕਿਉਂਕਿ ਮਸਲਾ ਪੰਜਾਬ ਦਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕਾਂਗਰਸ ਸ਼੍ਰੋਮਣੀ ਕਮੇਟੀ ਚੋਣਾਂ ਦੇ ਲਈ ਕਾਹਲੀ ਸੰਸਦ ਵਿੱਚ ਕਹਿੰਦੇ ਚੁੱਕਣਗੇ ਆਵਾਜ਼। ਦੇਖੋ, ਇਹ ਸੁਨੀਲ ਜਾਖੜ ਨੇ ਕਿਹਾ ਕਿ ਅਸੀਂ ਆਪਣੇ ਸੰਸਦ ਮੈਂਬਰਾਂ ਨੂੰ ਕਹਾਂਗੇ ਕਿ ਉਹ ਜਾ ਕੇ ਤੇ ਉੱਥੇ ਆਵਾਜ਼ ਚੁੱਕਣ ਕਿ SGPC ਦੀਆਂ ਚੋਣਾਂ ਜਿਹੜੀਆਂ ਕਰਵਾਈਆਂ ਜਾਣ। ਹੁਣ ਅਕਾਲੀ ਇਹਦੇ ਪਿੱਛੇ ਤਰਕ ਦਿੰਦੇ ਆ ਕਿ ਦੇਖੋ ਜੀ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ, ਇਹਨਾਂ ਨੇ ਇਸ ਹਾਊਸ ਨੂੰ ਹੈ ਜਿਹੜਾ ਉਹ ਅਪਰੂਵ ਹੀ ਨਹੀਂ ਕੀਤਾ। 16 ਦੇ ਵਿੱਚ ਅਪਰੂਵ ਹੋਇਆ, 21 ਤੱਕ ਟਰਮ ਹੈ, ਜਦ ਕਿ ਫੂਲਕਾ ਸਾਹਿਬ ਕਹਿੰਦੇ ਕਿ ਨਹੀਂ ਅਕਾਲੀ ਝੂਠ ਬੋਲਦੇ, ਐਸਾ ਕੁਛ ਨਹੀਂ ਹੋਇਆ, ਕੋਰਟ ਚੋਂ ਐਸਾ ਕੋਈ ਫੈਸਲਾ ਨਹੀਂ ਆਇਆ। ਜੋ ਸਮਝ ਤੋਂ ਪਰੇ ਦੀ ਗੱਲ ਹੈ ਕਿ ਕੌਣ ਸੱਚ ਬੋਲਦਾ ਕੌਣ ਝੂਠ ਬੋਲਦਾ, ਇਸ ਤਰ੍ਹਾਂ ਦਾ ਇੱਕ ਮਸਲਾ ਜਿਹੜਾ ਅੜਿਆ ਪਿਆ। ਇਹ ਚੋਣਾਂ ਦੀ ਲੇਟ ਲਤੀਫੀ ਹੈ ਜਿਹੜੀ ਉਹ ਬਹੁਤ ਪੁਰਾਣੀ ਆ। ਅਕਾਲੀਆਂ ਦਾ ਮੈਂ ਇੱਕ ਨੁਮਾਇੰਦਾ ਨਾ ਟੈਲੀਵਿਜ਼ਨ ਡਿਬੇਟ ਦੇ ਵਿੱਚ ਸੁਣ ਰਿਹਾ ਸੀਗਾ, ਵੇਖੋ ਕਿੰਨੀ ਕੁ ਸਟੱਡੀ ਕਰਕੇ ਆਉਂਦੇ ਆ। ਹਾਲਾਂਕਿ ਮੈਂ ਆਪਣੇ ਆਪ ਨੂੰ ਕੋਈ ਵਿਦਵਾਨ ਨਹੀਂ ਸਮਝਦਾ, ਅਸੀਂ ਵੀ ਸਿੱਖਣ ਸਿਖਾਉਣ ਵਾਲੇ ਬੰਦੇ ਆ, ਪਰ ਇੱਕ ਜ਼ਿੰਮੇਵਾਰ ਬੁਲਾਰਾ ਇਹ ਗੱਲ ਆ ਕੇ ਆਖੇ ਕਿ ਹਰੇਕ 50 ਸਾਲਾਂ ਬਾਅਦ ਤੇ SGPC ਦਾ ਇਲੈਕਸ਼ਨ ਹੋ ਜਾਂਦਾ। ਇਹ ਕਿੱਡੀ ਝੂਠ ਵਾਲੀ ਗੱਲ ਆ। 50 ਸਾਲਾਂ ਬਾਅਦ ਕਿੱਥੇ ਇਲੈਕਸ਼ਨ ਹੋਇਆ? ਮੇਰੇ ਖਿਆਲ ਦੇ ਨਾਲ 70 ਦੇ ਦਹਾਕੇ ਤੱਕ ਹੀ ਹੋਇਆ ਹੋਊਗਾ ਜੇ ਹੋਇਆ। ਉਸ ਤੋਂ ਬਾਅਦ ਤੇ ਕਦੇ ਵੇਲੇ ਸਿਰ ਨਹੀਂ ਹੋਇਆ, ਕਦੇ ਵੇਲੇ ਸਿਰ ਨਹੀਂ ਹੋਇਆ। ਤੁਸੀਂ ਇਤਿਹਾਸ ਕੱਢ ਕੇ ਦੇਖ ਲਓ। ਤਾਂ ਜਿਹੜੇ ਬੰਦਿਆਂ ਨੂੰ ਇਹ ਨਹੀਂ ਪਤਾ ਕਿ 50 ਸਾਲਾਂ ਬਾਅਦ ਨਹੀਂ ਇਲੈਕਸ਼ਨ ਹੁੰਦਾ SGPC ਦਾ, ਕਿਉਂਕਿ ਐਸਾ ਪ੍ਰਬੰਧ ਹੀ ਹੈ ਨਹੀਂਗਾ ਕਿ ਯਕੀਨੀ ਤੌਰ ਤੇ ਜਿਵੇਂ ਦੂਸਰੀਆਂ ਚੋਣਾਂ ਹੁੰਦੀਆਂ ਬਹੁਤ ਸਾਰੀਆਂ ਖਾਮੀਆਂ ਨੇ। SGPC ਵਾਲਾ ਜਿਹੜਾ ਐਕਟ ਜੇ ਤੁਸੀਂ ਚੁੱਕੋਗੇ ਨਾ, ਬਹੁਤ ਸਾਰੀਆਂ ਖਾਮੀਆਂ। ਇੱਕ ਵਾਰੀ ਹਾਊਸ ਦੇ ਮੈਂਬਰ ਚੁਣੇ ਗਏ, ਫਿਰ ਉਸ ਤੋਂ ਬਾਅਦ ਉਹਨਾਂ ਦੀ ਪੁੱਛ ਪ੍ਰਤੀਤ ਕਿੰਨੀ ਕੁ ਆਪਾਂ ਦੇਖਦੇ ਹੀ ਆ ਨਾ। ਇੱਕ ਬੋਲਦਾ ਤੇ ਦੂਸਰਾ ਜਿਹੜਾ ਆਨੰਦ ਸਾਹਿਬ ਦਾ ਪਾਠ ਸ਼ੁਰੂ ਕਰ ਦਿੰਦਾ ਉੱਥੇ ਕਿ ਇਹਦੀ ਜਿਹੜੀ ਆਵਾਜ਼ ਆ ਉਹ ਵਿਰੋਧ ਜ਼ਿਆਦਾ ਨਾ ਕਰੇ। ਸੋ ਇਹ ਬਹੁਤ ਮਾਮਲਾ ਗੁੰਝਲਦਾਰ ਰਿਹਾ। ਤਾਂ ਇਹਨਾਂ ਨੇ ਜੋ ਫੈਸਲਾ ਕੀਤਾ, ਚਲੋ ਇਹ ਆਵਾਜ਼ ਚੁੱਕਣ ਇਹਨਾਂ ਦਾ ਵੀ ਹੱਕ ਬਣਦਾ। ਅਕਾਲੀ ਉੱਥੇ ਡਿਫੈਂਡ ਕਰਨਗੇ ਆਪਣੇ ਆਪ ਨੂੰ, ਚਲੋ ਉਹਨਾਂ ਦਾ ਵੀ ਹੱਕ ਬਣਦਾ, ਉਹ ਦੋਵੇਂ ਜੀ ਕਰ ਲੈਣਗੇ ਉੱਥੇ, ਉਹ ਦੋਵੇਂ ਜੀ ਬਥੇਰੇ ਆ। ਪਰ ਗੱਲ ਤੇ ਇਹ ਆ ਨਾ ਕਿ SGPC ਦੀ ਚੋਣ ਜੇ ਹੁੰਦੀ ਹੈ ਤਾਂ ਹੁਣ ਫਾਇਦਾ ਕਿਹਨੂੰ ਹੈ? ਫਾਇਦਾ ਸ਼ਾਇਦ ਕਾਂਗਰਸ ਪੱਖੀ ਬੰਦਿਆਂ ਨੂੰ ਹੈ ਜਾਂ ਕਾਂਗਰਸ ਨੂੰ ਫਾਇਦਾ ਦੀਦਾ ਕਿ ਦਵਾ ਦਵ ਇਲੈਕਸ਼ਨ ਹੈ ਜਿਹੜਾ ਕਰਵਾ ਲਿਆ ਜਾਵੇ। ਤਾਂ ਇੱਕ ਚੀਜ਼ ਹੋਰ ਵੀ ਵੇਖਣ ਵਾਲੀ, ਅੱਜ ਟ੍ਰਿਬਿਊਨ ਅਖਬਾਰ 'ਚ ਖਬਰ ਵੀ ਲੱਗੀ ਆ ਕਿ ਜਿਹੜੀ ਹਰਿਆਣੇ ਵਾਲੀ ਇੱਕ ਵੱਖਰੀ ਕਮੇਟੀ ਬਣਾਈ ਗਈ ਸੀ, ਉਹਦੇ ਵਿੱਚ ਵੀ ਇਹ ਵਿਚਾਰ ਕਰਦੇ ਪਏ ਆ ਕਿ ਆਪਾਂ ਕਿਉਂ ਨਾ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਆਖੀਏ ਕਿ ਹਰਿਆਣੇ ਨੇ ਜਿਹੜਾ ਉਹ ਐਕਟ ਵਾਲਾ ਬਿੱਲ ਪਾਸ ਕੀਤਾ ਅਸੈਂਬਲੀ 'ਚ, ਤਾਂ ਉਹ ਉਹਨਾਂ ਦਾ ਅਧਿਕਾਰ ਖੇਤਰ ਹੈ। ਮਤਲਬ ਕਿ ਅਸੀਂ ਪ੍ਰੋੜਤਾ ਕਰ ਦਈਏ ਹਰਿਆਣਾ ਵੱਖਰੀ ਕਮੇਟੀ ਦੀ ਸੁਪਰੀਮ ਕੋਰਟ 'ਚ ਜਾ ਕੇ, ਤਾਂ ਉੱਥੇ ਵੀ ਅਕਾਲੀ ਦਲ ਜਿਹੜਾ ਕਮਜ਼ੋਰ ਹੋਏਗਾ। ਕਿਉਂਕਿ ਜਦੋਂ ਹੁੱਡਾ ਨੇ ਇਹ ਐਕਟ ਲਿਆਂਦਾ ਸੀਗਾ ਤਾਂ ਉਸ ਤੋਂ ਬਾਅਦ ਹੋਇਆ ਕੀ ਸੀਗਾ ਕਿ ਸੁਪਰੀਮ ਕੋਰਟ 'ਚ ਚੈਲੰਜ ਹੋ ਗਿਆ। ਇੱਥੇ ਸਰਕਾਰ ਸੀਗੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ, ਇਸ ਸਰਕਾਰ ਨੇ ਇਸ ਕਾਰਵਾਈ ਦੀ ਨਿੰਦਾ ਕੀਤੀ ਸੀ ਜੋ ਹਰਿਆਣੇ ਦੇ ਸਦਨ ਦੇ ਵਿੱਚ ਹੋਈ ਸੀਗੀ। ਤਾਂ ਬਹਰਹਾਲ ਬੜਾ ਦਿਲਚਸਪ ਜਿਹਾ ਮਾਮਲਾ ਕਿ ਇੱਕ ਪਾਸੇ ਢੀਂਡਸੇ GK ਟਕਸਾਲੀ ਸਰਨੇ, ਦੂਸਰੇ ਪਾਸੇ ਹੁਣ ਕਾਂਗਰਸ ਵੀ ਅਲਾਇੰਸ ਦੇ ਵਿੱਚ ਆ ਗਈ ਆ। ਇਹ ਅਲਾਇੰਸ ਗੁੱਜਾ ਅਲਾਇੰਸ ਕਹਿ ਸਕਦੇ ਹਾਂ ਜਾਂ ਅਸਿੱਧਾ ਅਲਾਇੰਸ ਕਹਿ ਸਕਦੇ ਹਾਂ। ਤਾਂ ਇਹ ਹੁਣ ਹੋ ਗਏ ਸਾਰੇ ਇੱਕ ਪਾਸੇ, ਨਾਲੇ ਭਾਜਪਾ ਨਾਲ ਸੱਜਰੀ ਮਲਾਜੇਦਾਰੀ ਵੀ ਪੈ ਗਈ ਕੁਛ ਬੰਦਿਆਂ ਦੀ। ਤੇ ਇਹ ਹੋ ਗਏ ਇੱਕ ਪਾਸੇ ਕਿ ਆਪਾਂ ਇਲੈਕਸ਼ਨ ਕਰਾਈਏ, ਤੇ ਅਕਾਲੀ ਹੈਗੇ ਇੱਕ ਪਾਸੇ ਕਿ ਆਪਾਂ 2021 ਤੱਕ ਲਿਜਾਈਏ। ਤਾਂ ਇਹ ਵੇਖਣਾ ਹੋਗਾ ਕਿ ਇਲੈਕਸ਼ਨ ਕਦੋਂ ਹੁੰਦਾ, ਤੇ ਜੇ 2021 ਤੱਕ ਜਾਂਦਾ ਕਿ ਇਲੈਕਸ਼ਨ ਹੁੰਦਾ, ਤੇ ਜੇ ਹੁੰਦਾ ਤੇ ਉਸ ਸਮੇਂ ਅਕਾਲੀ ਕਿਸ ਪੋਜੀਸ਼ਨ 'ਚ ਹੁੰਦਾ, ਇਹ ਵੀ ਵੇਖਣਾ ਹੋਏਗਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਭਾਜਪਾ ਦੀ ਮਿਸ ਕਾਲ ਮੁਹਿੰਮ ਦੇ ਉੱਤੇ ਪ੍ਰਧਾਨ ਨੇ ਹੀ ਹੁਣ ਚੁੱਕੇ ਸਵਾਲ। ਮਿਸ ਕਾਲ ਦਾ ਬੜਾ ਪੰਗਾ ਗਾਣਾ ਆਇਆ ਸੀ ਨਾ, ਮਿਸ ਕਾਲ ਮਾਰੀ ਮਿੱਤਰਾ ਬੇਬੇ ਸਿੱਖ ਗਈ ਮੋਬਾਈਲ ਔਨ ਕਰਨਾ। ਹੁਣ ਤੇ ਬੇਬੇ ਬਾਪੂ ਦਾਦੀ ਮਾਸੀ ਚਾਚੀ ਸਾਰੇ ਔਨ ਕਰੀ ਫਿਰਦੇ ਆ, ਕੋਈ ਚੱਕਰ ਨਹੀਂ ਹੈਗਾ। ਤਾਂ ਹੁਣ ਇਹ ਜਿਹੜਾ ਮਿਸ ਕਾਲ ਦਾ ਪੰਗਾ, ਵੈਸੇ ਮਿਸ ਕਾਲ ਕਈ ਪੰਗੇ ਪਾਉਂਦਾ।
ਕਈ ਵਾਰ ਮਿਸ ਕਾਲ ਤੋਂ ਮੈਰਿਜ ਤੱਕ ਵੀ ਗੱਲ ਚਲੇ ਜਾਂਦੀ ਹੈ, ਸਟੋਰੀਆਂ ਹੈਗੀਆਂ ਨੇ ਇੰਡੀਆ 'ਚ। ਕਈ ਵਾਰ ਮਿਸ ਕਾਲ ਤੋਂ ਮਕਾਲ ਤੱਕ ਵੀ ਗੱਲ ਚਲੇ ਜਾਂਦੀ, ਮਕਾਲ ਕਹਿ ਦਿੰਦੇ ਝਗੜੇ ਨੂੰ ਜੀ। ਕਈ ਵਾਰ ਮਿਸ ਕਾਲ ਤੋਂ ਗੱਲ ਜਿਹੜੀ ਉਹ ਲੜਾਈ ਝਗੜੇ ਤੱਕ ਵੀ ਚਲੇ ਜਾਂਦੀ ਹੈ, ਡਾਂਗੋ ਸੋਟੀ ਵੀ ਹੋ ਜਾਂਦੇ ਆ, ਗਾਲੋ ਗਾਲੀ ਦੀ ਆਮ ਹੀ ਹੋ ਜਾਂਦੇ ਆ। ਤਾਂ ਖੈਰ ਇਹ ਮਿਸ ਕਾਲ ਦਾ ਪੰਗਾ ਰਿਹਾ। ਬਹਰਹਾਲ ਮਿਸ ਕਾਲ ਇੱਕ ਮੁਹਿੰਮ ਚਲਾਈ ਸੀ ਇਹਨਾਂ ਨੇ, ਤੁਹਾਨੂੰ ਯਾਦ ਹੋਣਾ, ਕਿਹਾ ਸੀਗਾ ਕਿ CA ਦਾ ਸਮਰਥਨ ਮਿਸ ਕਾਲ ਕਰਕੇ ਕਰੋ, ਤੇ ਮਿਸ ਕਾਲ ਲਈ ਲਾਲਚ ਇਹੋ ਜਿਹਾ ਦਿੱਤਾ ਸੀਗਾ ਕਿ ਮਿਸ ਕਾਲ ਕਰੋਗੇ, ਕਈ ਥਾਵਾਂ ਤੇ ਇਹਨਾਂ ਦੇ ਬੰਦਿਆਂ ਨੇ ਜਿਹੜੇ ਇਹਨਾਂ ਦੇ 20 ਰੁਪਈਆਂ 'ਚ ਟਵੀਟ ਕਰਦੇ ਜਾਂ 5 ਰੁਪਈਆਂ 'ਚ 5 ਟਵੀਟਾਂ ਦਾ ਉਹ ਕਈ ਵਾਰ ਆਫਰ ਵੀ ਦਿੰਦੇ ਆ। ਤਾਂ ਉਹਨਾਂ ਬੰਦਿਆਂ ਨੇ ਇਹ ਚਲਾਤਾ ਸੀ ਕੰਮ ਕਿ ਤੁਸੀਂ ਮਿਸ ਕਾਲ ਦਿਓ, ਅੱਗੋਂ ਮਿਸ ਜਿਹੜੀ ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰੇਗੀ। ਤਾਂ ਉਸ ਤੋਂ ਬਾਅਦ ਹੁਣ ਜਿਹੜਾ ਪੰਜਾਬ ਦਾ ਡਾਟਾ ਹੈ ਇਹਨਾਂ ਦੇ ਕੋਲ, ਉਹ ਇਹਨਾਂ ਨੂੰ ਡਰਾ ਰਿਹਾ। ਨਵੇਂ ਪ੍ਰਧਾਨ ਆ ਥੋੜੇ ਜਿਹੇ, ਤੁਹਾਨੂੰ ਪਤਾ ਹੀ ਹੈ ਕਿ ਨਵੇਂ ਜਿਹੜੇ ਕਹਿੰਦੇ ਹੁੰਦੇ ਆ ਕਿ ਬਣੇ ਹੋਣ, ਹੁਣ ਕਹਿਣਾ ਨਹੀਂ ਚਾਹੀਦਾ ਉਹਨਾਂ ਨਾਲ, ਇਹਨਾਂ ਨੂੰ ਥੋੜੀ ਐਲਰਜੀ ਆ, ਉਹ ਅੱਲਾ ਜ਼ਿਆਦਾ ਕਰਦੇ ਆ। ਤਾਂ ਖੈਰ ਇਹ ਬੰਦੇ ਆ ਜਿਹੜੇ ਉਹ ਹੁਣ ਵਿਚਾਰ ਕਰਦੇ ਪਏ, ਕਹਿੰਦੇ ਕਿ ਸਾਡਾ ਤੇ 30 ਲੱਖ ਦਾ ਸੰਗਠਨ ਹੈ, ਇੱਥੇ 30 ਲੱਖ ਕਾਰਕੁਨ ਆ, ਤੇ ਮਿਸ ਕਾਲ ਮਾਰੀ ਸਾਰੀ 1 ਲੱਖ ਨੇ, ਬਾਕੀ ਮਿਸ ਕਾਲ ਕਿਉਂ ਨਹੀਂ ਵੱਜੀ? ਮਿਸ ਕਾਲ ਤੋਂ ਹੋ ਗਈ ਆ। ਹੁਣ ਪ੍ਰਧਾਨ ਜੀ ਕਹਿੰਦੇ ਕਿ ਇਸ ਗੱਲ ਦੀ ਜਾਂਚ ਪੜਤਾਲ ਕਰਵਾਵਾਂਗੇ। ਅਸ਼ਵਨੀ ਸ਼ਰਮਾ ਜੀ ਪ੍ਰਧਾਨ ਬਣੇ ਆ, ਤਾਂ ਦੇਖੋ ਮਿਸ ਕਾਲ ਦੇ ਵਿੱਚੋਂ ਗਾਂ ਕੀ ਨਿਕਲਦਾ। ਪਰ ਇਹਨਾਂ ਦੀ ਮਿਸ ਕਾਲ ਵਾਲੀ ਮੁਹਿੰਮ ਜਿਹੜੀ ਇੱਕ ਵਾਰੀ ਪੰਜਾਬ 'ਚ ਮਿਸ ਹੋ ਗਈ ਹੈ। ਹੁਣ ਜਿਹੜੇ ਕਾਰਕੁਨ ਨੇ ਕਹਿੰਦੇ 30 ਲੱਖ ਕਾਰਕੁਨ ਨੇ, ਤੇ ਮਿਸ ਕਾਲ 1 ਲੱਖ ਨੇ ਮਾਰੀ ਆ। 29 ਲੱਖ ਜਿੰਨੇ ਨਹੀਂ ਮਾਰੀ ਉਹਨੂੰ ਹੁਣ ਕਿਸ ਖਾਤੇ 'ਚ ਗਿਣੀਏ, ਵਿਰੋਧ ਵਾਲੇ 'ਚ ਜਾਂ ਇਸ ਮਾਮਲੇ 'ਚ ਗਿਣੀਏ ਕਿ ਉਹ ਤੇ ਅਨਭੋਲ ਹੈ ਵਿਚਾਰੇ, ਜਾਂ ਇਹ ਵੀ ਸ਼ੱਕ ਹੋਊਗਾ ਕਿ ਜਿਹੜਾ ਇਹ ਚੱਕੀ ਫਿਰਦੇ ਵਹੀ ਖਾਤਾ 30 ਲੱਖ ਵਾਲਾ ਉਹ ਸਹੀ ਵੀ ਹੈ ਜਾਂ ਨਹੀਂ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ ਮਿੰਟੂ ਜੀ, ਕਹਿੰਦੇ ਮੌੜ ਬੰਬ ਧਮਾਕਾ ਅਦਾਲਤ ਵੱਲੋਂ ਚਾਰਜ ਸ਼ੀਟ ਦਾਖਲ। ਹਾਂਜੀ, ਚਾਰਜ ਸ਼ੀਟ ਦਾਖਲ ਕਰ ਦਿੱਤੀ ਆ ਅੱਜ। ਅੰਗਰੇਜ਼ੀ ਅਖਬਾਰਾਂ 'ਚ, ਕੁਛ ਹਿੰਦੀ ਅਖਬਾਰਾਂ 'ਚ ਸਾਰੇ ਨਾਮ ਵੀ ਛਪ ਗਏ, ਜਿਨ੍ਹਾਂ ਦੇ ਵਿੱਚ ਉਹੀ ਕਾਲਾ ਉਹੀ ਤਾਰੀ, ਖਾਸਮ ਖਾਸ ਤਾਰੀ, ਇਹਨਾਂ ਦਾ ਜਿਹੜਾ ਧਮਾਕਾ ਸਪੈਸ਼ਲਿਸਟ ਸੀਗਾ, ਡੇਰੇ ਦੀਆਂ ਫਿਲਮਾਂ ਵੀ ਬਣਾਉਂਦਾ ਸੀਗਾ ਨਾ ਡੇਰੇਦਾਰ। ਬਹੁਤ ਲੋਕ ਮਿਸ ਕਰਦੇ ਜਿਹੜੇ ਸਿਨੇਮਾ ਪ੍ਰੇਮੀ ਆ ਕਿ ਕੋਈ ਫਿਲਮ ਕਾਸ਼ ਆ ਜਾਵੇ। ਤਾਂ ਉਹ ਇਸ ਤੋਂ ਇਲਾਵਾ ਜਿਹੜਾ ਉਹਦਾ ਇੱਕ ਸੈਕਟਰੀ ਟਾਈਪ ਬੰਦਾ ਹੁੰਦਾ ਸੀ, ਰਾਈਟ ਹੈਂਡ, ਜਿਹੜਾ ਅਮਰੀਕ ਸਿੰਘ, ਇਹਨਾਂ ਤਿੰਨਾਂ ਨੂੰ ਚਾਰਜ ਸ਼ੀਟ ਕੀਤਾ ਗਿਆ ਮਾਮਲੇ ਦੇ ਵਿੱਚ। ਹੁਣ ਤਿੰਨੇ ਹੀ ਫਰਾਰ ਆ। ਪਰ ਗੱਲ ਇਹ ਆ ਕਿ ਜਿਹੜੇ ਤੁਹਾਨੂੰ ਵਿਕਟਮ ਆ, ਦੇਖੋ ਵਿਕਟਮ ਜਿਹੜੇ ਆ ਉਹਨਾਂ ਨਾਲ ਮੈਂ ਕਹੂੰਗਾ ਇਸ ਮਾਮਲੇ 'ਚ ਬਹੁਤ ਜ਼ਿਆਦਤੀ ਹੋਈ ਆ। ਛੋਟੇ ਛੋਟੇ ਬਾਲ ਮਰ ਗਏ ਸਨ, 7 'ਚ 4-5 ਤੇ ਬਾਲ ਸਨ, ਬੱਚੇ ਸਨ ਜੀ, ਉਹ ਜ਼ੁਲਮ ਹੋਇਆ। ਫਿਰ ਉਹਨਾਂ ਦੇ ਨਾਲ ਐਸੀ ਸਿਆਸਤ ਨੇ ਖੇਡ ਖੇਡੀ ਕਿ ਮਾਮਲਾ ਅੱਗੇ ਨਹੀਂ ਵਧਿਆ, ਜਦਕਿ ਮਾਮਲਾ ਜਿਹੜਾ ਅੱਗੇ ਵਧਣਾ ਚਾਹੀਦਾ ਸੀ, ਇਹ ਕੰਮ ਕੋਈ ਇੰਨਾ ਔਖਾ ਨਹੀਂ ਸੀਗਾ। ਹੁਣ ਜਿਹੜੇ ਵਿਕਟਮ ਆ ਉਹ ਕੱਲ ਕਹਿੰਦੇ ਆ ਕਿ ਜਿਸ ਕਾਰ ਦੇ ਵਿੱਚ ਧਮਾਕਾ ਹੋਇਆ ਸਾਰਾ ਦਿਨ ਉੱਥੇ ਖੜੀ ਰਹੀ ਆ, ਕਿਉਂਕਿ ਇਹ ਰੈਲੀ ਕਰ ਰਹੇ ਸੀ ਉਸ ਦਿਨ। ਕੌਣ ਕਰ ਰਹੇ ਸੀ? ਹਰਮਿੰਦਰ ਸਿੰਘ ਜੱਸੀ। ਜੱਸੀ ਸਾਹਿਬ ਕੌਣ ਹੈ? ਉਹ ਨਹੀਂ ਜਿਹੜੇ ਨਾਟਕ ਆਉਂਦਾ ਦੱਸਦੇ ਜੱਸੀ ਜੈਸੀ ਕੋਈ ਨਹੀਂ ਹੈ। ਇਹ ਹਰਮਿੰਦਰ ਸਿੰਘ ਜੱਸੀ ਡੇਰੇਦਾਰ ਦਾ ਕੁੜਮ, ਕੈਪਟਨ ਅਮਰਿੰਦਰ ਸਿੰਘ ਦਾ ਖਾਸਮ ਖਾਸ, ਕਾਂਗਰਸ ਦਾ ਵੱਡਾ ਨੇਤਾ। ਤਾਂ ਇਹ ਜਿਹੜਾ ਕਹਿੰਦੇ ਕਿ ਕਾਰ ਦਾ ਡਰਾਈਵਰ ਸੀ, ਇਹ ਵਿਕਟਮ ਦਾ ਬਿਆਨ ਛਪਿਆ ਜਾਗਰਣ ਦੇ ਵਿੱਚ, ਮੈਂ ਕੋਟ ਕਰ ਰਿਹਾ, ਮੈਂ ਕੋਈ ਗੱਲ ਆਪਦੇ ਕੋਲੋਂ ਨਹੀਂ ਕਰੂੰਗਾ। ਤਾਂ ਉਹਨਾਂ ਦਾ ਬਿਆਨ ਛਪਿਆ, ਉਹ ਕਹਿੰਦੇ ਕਿ ਇਹਦਾ ਜਿਹੜਾ ਭਰਾ ਜੱਸੀ ਦਾ, ਗੋਪਾਲ ਜੱਸੀ, ਉਸ ਡਰਾਈਵਰ ਦੇ ਕੋਲ ਖਲੋਤਾ ਵੇਖਿਆ ਸੀ। ਇਹ ਦਾਅਵਾ ਕਰ ਰਹੇ ਨੇ ਜਿਹੜੇ ਵਿਕਟਮ ਆ ਜਾਂ ਉਹਨਾਂ ਦੇ ਜਿਹੜੇ ਆਪਣੇ ਮਾਪੇ ਆ। ਤਾਂ ਕਹਿਣ ਦਾ ਮਤਲਬ, ਚਲੋ ਆਪਾਂ ਕਿਸੇ ਨੂੰ ਗੁਨਾਹਗਾਰ ਆਪਣੇ ਤੌਰ ਤੇ ਇੱਥੇ ਬੈਠ ਕੇ, ਮਾਈਕ ਤੇ ਬੈਠ ਕੇ ਗੁਨਾਹਗਾਰ ਨਹੀਂ ਕਰਾਰ ਦੇ ਸਕਦੇ, ਪਰ ਰੌਲਾ ਆ ਕਿ ਜਿਹੜੇ ਦੋਸ਼ ਆ ਜਾਂ ਜਿਹੜੇ ਦੂਸਰੇ ਲੋਕ ਆ, ਵਿਕਟਮ ਲੋਕ ਆ, ਜੋ ਉਹ ਚਾਹੁੰਦੇ ਆ ਉਸ ਹਿਸਾਬ ਦੇ ਨਾਲ ਇੱਥੇ ਗੱਲ ਤੁਰਨੀ ਚਾਹੀਦੀ ਆ। ਔਰ ਤੀਜੀ ਗੱਲ ਇਹ ਆ ਕਿ ਜਿਹੜੇ ਭੱਜ ਗਏ ਆ ਬੰਦੇ, ਕਾਲਾ ਗੋਰਾ ਪਤਾ ਨਹੀਂ ਕਿਹੜਾ ਆ, ਉਹ ਜਿੱਥੇ ਨਿਕਲ ਗਏ ਸੋ ਨਿਕਲ ਗਏ। ਚਲੋ ਠੀਕ ਹੈ, ਮੰਨਿਆ ਕਿ ਪੰਜਾਬ ਪੁਲਿਸ ਜਿਹੜੀ ਆ ਉਹ ਕੁਛ ਹੋਰ ਕਰਦੀ ਹੋਊਗੀ ਜਦ ਤੱਕ ਇਹ ਭੱਜ ਗਏ ਹੋਣਗੇ। ਪਰ ਸਭ ਤੋਂ ਵੱਡਾ ਹੈ ਮਸਲਾ ਕਿ ਇੱਕ ਜਿਹੜਾ ਬੰਦਾ ਜਿਹਦੇ ਨਾਲ 3 ਜੁੜੇ ਆ, ਉਹ ਕਿੱਥੇ ਆ? ਉਹ ਤੇ ਪਿੰਜਰੇ 'ਚ ਬੈਠਾ, ਉਹ ਤੇ ਪਿੰਜਰੇ 'ਚ ਕੈਦ ਆ ਨਾ। ਤੁਸੀਂ ਉਹਨੂੰ ਕੱਢ ਲਓ ਔਰ ਉਹਦੇ ਤੋਂ ਇਹ ਪੁਸ਼ਟੀ ਤਾਂ ਕਰਾ ਲਓ ਕਿ ਵਾਕਿਆ ਹੀ ਇਹ ਮਸਲਾ ਜਿਹੜਾ, ਇਹ ਮਾਮਲਾ ਜਿਹੜਾ ਡੇਰੇ ਨਾਲ ਜੁੜਿਆ। ਜੇ ਡੇਰੇ ਨਾਲ ਜੁੜਿਆ ਤੇ ਫਿਰ ਤੇ ਸਾਰਾ ਕੁਛ ਹੀ ਰੁੜਿਆ। ਫਿਰ ਤੇ ਇੱਥੇ ਇਨਸਾਫ ਮੰਗਣ ਵਾਲੇ ਜਿਹੜੇ ਆ ਉਹ ਵੀ ਵਿਚਾਰੇ ਮਾਯੂਸ ਹੋ ਜਾਣਗੇ, ਕਿਉਂਕਿ ਫਿਰ ਤੇ ਇੱਥੇ ਰਲ ਗੱਡਿਆ, ਸਭ ਕੁਛ ਕੱਢ ਮੰਡਿਆ। ਤਾਂ ਇਹ ਕਹਾਣੀ ਜਿਹੜੀ ਆ ਹੁਣ ਕਿੱਧਰ ਨੂੰ ਜਾਂਦੀ ਆ, ਇਸ ਕਰਕੇ ਚਾਰਜ ਸ਼ੀਟ ਦਾਖਲ ਕੀਤੀ ਇਹਨਾਂ ਨੇ। ਕਹਾਣੀ ਕਿੱਧਰ ਨੂੰ ਜਾਂਦੀ ਮੈਂ ਬਾਅਦ 'ਚ ਦੱਸ ਦਿੰਦਾ ਕਿ ਚਾਰਜ ਸ਼ੀਟ ਇਸ ਕਰਕੇ ਦਾਖਲ ਕੀਤੀ ਆ ਕਿਉਂਕਿ ਕੱਲ ਨੂੰ ਸ਼ਾਇਦ ਮੇਰੇ ਖਿਆਲ ਦੇ ਨਾਲ ਹਾਈ ਕੋਰਟ 'ਚ ਇਸ ਮਾਮਲੇ ਦੀ ਸੁਣਵਾਈ ਆ ਬਚਣ ਵਾਸਤੇ। ਕਹਾਣੀ ਇੱਧਰ ਨੂੰ ਜਾਣੀ ਆ
ਕਿ ਇੱਥੇ ਵੀ ਪਾਣੀ ਨੂੰ ਰਿੜਕਿਆ ਜਾਊਗਾ। ਪਾਣੀ ਨੂੰ ਰਿੜਕ ਕੇ ਤੁਹਾਨੂੰ ਪਤਾ ਹੀ ਲਾਭ ਕੀ ਹੁੰਦਾ, ਸਮਾਂ ਟਪਾਇਆ ਜਾਊਗਾ। ਸਮਾਂ ਟਪਾ ਕੇ ਹੌਲੀ 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 ਲੋਕਾਂ ਨੂੰ ਭੁਲਾ ਕੇ ਇਹ ਗੱਲ ਉੱਥੇ ਹੀ ਚਲੇ ਜਾਣੀ ਆ ਜਿੱਥੇ ਅੱਗੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਟੋਰ ਹੋਈਆਂ ਪਈਆਂ, ਫਰਿੱਜ 'ਚ ਲੱਗੀਆਂ ਪਈਆਂ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤੇ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼। ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddainsurance.com। ਕਾਲ 9166222822 916 622 2822। ਸਮਾਈਲ ਐਂਡ ਸ਼ਾਈਨ ਡੈਂਟਲ ਪ੍ਰੈਕਟਿਸ ਆਫ ਡਾਕਟਰ ਸਿੱਧੂ, ਜੋ ਹਰ ਤਰ੍ਹਾਂ ਦੇ PPO ਇੰਸ਼ੋਰੈਂਸਿਸ ਅਤੇ ਡੈਂਟੀਕੈਲ ਅਸੈਪਟ ਕਰਦੇ ਨੇ ਤੇ ਡਾਕਟਰ ਸਿੱਧੂ ਪੰਜਾਬੀ, ਹਿੰਦੀ ਦੇ ਵਿੱਚ ਵੀ ਗੱਲ ਕਰਦੇ ਨੇ। ਤਾਂ ਇੱਥੇ ਆਓ ਤੇ ਆਪਣੇ ਲੋਕਲ ਡਾਕਟਰ ਨੂੰ ਸਪੋਰਟ ਕਰੋ। ਵਿਜ਼ਿਟ ਕਰੋ ਸਮਾਈਲ ਐਂਡ ਸ਼ਾਈਨ, 729 ਸਨਰਾਈਜ਼ ਐਵੀਨਿਊ, ਸਵੀਟ 200, ਰੋਜ਼ਵੈਲ। ਕਾਲ 9169537975 ਜਾਂ 9169537976। ਸਮਾਈਲ ਐਂਡ ਸ਼ਾਈਨ। ਬ੍ਰੈਂਪਟਨ ਸ਼ਹਿਰ ਦੇ ਵਿੱਚ ਜਾਣਿਆ ਪਹਿਚਾਨਿਆ ਸੁਜੋਕ ਹੋਮਿਓਪੈਥਿਕ ਕਲੀਨਿਕ, ਜਿਨ੍ਹਾਂ ਨੂੰ ਹੈ